ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਅਸੀਂ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਪਹੁੰਚੇ ਹੋਏ ਹਾਂ, ਜਿੱਥੇ 5ਵਾਂ ਸਾਲਾਨਾ ਜੌਹਰੇ ਗੱਤਕਾ ਮੁਕਾਬਲੇ ਜਿਹੜੇ ਉਹ ਹੋ ਰਹੇ ਆ। ਤੇ ਆਪਾਂ ਹੁਣ ਗੱਲਬਾਤ ਕਰਾਂਗੇ ਇਸ ਗੱਤਕੇ ਮੁਕਾਬਲੇ ਦੇ ਵਿੱਚ ਰੈਫਰੀ ਹੁਣਾਂ ਦੇ ਨਾਲ, ਜਿਹੜੇ ਰੈਫਰੀ ਰਾਜ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਰਾਜ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਚਿਰ ਤੋਂ ਤੁਸੀਂ ਗੱਤਕੇ ਦੇ ਨਾਲ ਜੁੜੇ ਹੋ? ਮੈਂ ਤਕਰੀਬਨ 1996 ਦਾ ਮਤਲਬ ਗੱਤਕੇ ਦੇ ਨਾਲ ਜੁੜਿਆ ਹੋਇਆ। ਪਹਿਲਾਂ ਅਸੀਂ ਵਿਦਿਆਰਥੀ ਹੁੰਦੇ ਸੀਗੇ। ਸਰਦਾਰ ਸਤਨਾਮ ਸਿੰਘ, ਜਥੇਦਾਰ ਸਤਨਾਮ ਸਿੰਘ, ਜਿਹੜੇ ਕਿ ਅੱਜ ਕੱਲ੍ਹ ਸੀਐਟਲ ਵਿਖੇ ਨੇ, ਉਹ ਸਾਡੇ ਜਥੇਦਾਰ ਨੇ। ਤੇ ਉਸ ਤੋਂ ਬਾਅਦ ਫਿਰ ਅਸੀਂ ਸਿਖਲਾਈ ਕਰਨ ਲੱਗ ਗਏ ਤੇ ਲੋਕਲ ਹੁਣ ਕੈਲੀਫੋਰਨੀਆ ਗੱਤਕਾ ਦਲ ਦੇ ਬੈਨਰ ਹੇਠ ਮੈਨੂੰ ਲੱਗਦਾ 8-9 ਟੀਮਾਂ ਨੇ ਸਾਡੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ। ਸੋ ਅਸੀਂ ਫਰੈਜ਼ਨੋ ਸਾਡੀ ਟੀਮ ਆ, ਅਸੀਂ ਫਰੈਜ਼ਨੋ ਤੋਂ ਆਉਂਦੇ ਹਾਂ, ਪਰ ਅਸੀਂ ਇੱਕ ਮੁੱਠ ਹਾਂ ਕੈਲੀਫੋਰਨੀਆ ਗੱਤਕਾ ਦਲ ਦੇ ਬੈਨਰ ਹੇਠ। ਤੇ 8-9 ਟੀਮਾਂ ਜਿਹੜੀਆਂ ਸਾਡੀਆਂ, ਉਹਨਾਂ ਦਾ ਅਸੀਂ ਜਿਵੇਂ ਐਗਜ਼ੈਕਟਿਵ ਕਮੇਟੀ ਬਣਾਈ ਹੋਈ ਆ। ਤੇ ਜਦੋਂ ਅਸੀਂ ਮਤਲਬ ਇਕੱਠੇ ਹੁੰਨੇ ਆ, ਬੱਚਿਆਂ ਦੇ ਵਿੱਚ ਵੀ ਇਹੀ ਭਰੀ ਦਾ ਵੀ ਆਪਾਂ ਇੱਕ ਮੁੱਠ ਰਹਿਣਾ ਵਾ, ਹਨਾ। ਸਾਰੇ ਜਿੱਦਾਂ ਮਿਸਲਾਂ ਸੀਗੀਆਂ, ਚਾਹੇ ਪਹਿਲਾਂ ਵੱਖਰੀਆਂ ਸੀ, ਪਰ ਇਕੱਠੇ ਰਹਿਣਾ ਆ, ਇਹੀ ਸਭ। ਹਾਂਜੀ ਹਾਂ, ਨਹੀਂ ਚਲੋ ਬਹੁਤ ਵਧੀਆ ਹੈ ਕਿ ਚੰਗਾ ਉਪਰਾਲਾ ਆ, ਬੱਚਿਆਂ ਨੂੰ ਇਸ ਪਾਸੇ ਵੱਲ ਨੂੰ ਲਾਇਆ ਆ। ਕਿੰਨੀ ਕੁ ਉਮਰ ਦੇ ਬੱਚਿਆਂ ਤੋਂ ਆਪਾਂ ਦੇਖਦੇ ਹਾਂ ਵੀ ਇਹ ਜਿਹੜੇ ਗੱਤਕੇ ਵਾਲੇ ਸ਼ੁਰੂ ਹੋ ਜਾਂਦੇ ਆ? ਦੇਖੋ, ਬੱਚਿਆਂ ਦਾ ਆਏ ਆ ਵੀ ਜਿਹੜਾ ਬੱਚਾ ਵੱਡੇ ਬੱਚਿਆਂ ਨੂੰ ਦੇਖਦਾ, ਉਹਦੇ ਵਿੱਚ ਉਤਸ਼ਾਹ ਆਪੇ ਹੀ ਮਤਲਬ ਪੈਦਾ ਹੋ ਜਾਂਦਾ, ਹੈ ਨਾ। ਸੋ ਮਤਲਬ 3-3 4-4 ਸਾਲ ਦੇ ਬੱਚੇ ਹੈਗੇ ਆ ਜਿਹੜੇ ਕਿ ਗੱਤਕੇ ਨਾਲ ਪਿਆਰ ਰੱਖਦੇ ਆ। ਉਹ ਫਿਰ ਆਪਣੇ ਮੰਮੀ ਡੈਡੀ ਨੂੰ ਕਹਿੰਦੇ ਮੈਂ ਪ੍ਰੈਕਟਿਸ ਹੁੰਦੀ ਹੈ ਵੱਡੇ ਬੱਚਿਆਂ ਦੀ ਵੀ ਮੈਂ ਜਾਣਾ। ਸੋ ਜਿਵੇਂ ਹੁਣ ਸਾਡੀਆਂ ਪ੍ਰੈਕਟਿਸਾਂ ਜਾਰੀ ਨੇ, ਉਹਨਾਂ ਪ੍ਰੈਕਟਿਸਿਸ ਦੇ ਵਿੱਚ ਜਿਹੜੀਆਂ ਸਾਡੀਆਂ ਆਮ ਟੀਮਾਂ ਨੇ, ਉਹ ਮਤਲਬ 10 ਸਾਲ ਤੋਂ ਵੱਡੇ ਜਿਹੜੇ ਬੱਚੇ ਆ ਉਹਨਾਂ ਲਈ ਨੇ। ਉਦੋਂ ਹੇਠਾਂ ਸਾਡੀਆਂ ਜੂਨੀਅਰ ਟੀਮਾਂ ਆ ਜਾਣੀਆਂ, ਛੋਟੀਆਂ ਟੀਮਾਂ, ਉਹ 5 ਤੋਂ ਉੱਪਰ ਹੁੰਦੀਆਂ ਨੇ। ਤੇ ਕਈ ਵਾਰੀ ਬਾਹਲੀਆਂ ਜੂਨੀਅਰ ਟੀਮਾਂ ਵੀ ਸਾਡੀਆਂ ਬਣ ਜਾਂਦੀਆਂ ਨੇ 3, 4, 5 ਸਾਲ ਦੇ ਬੱਚਿਆਂ ਦੀਆਂ। ਉਹ ਇਸ ਟਾਈਮ ਕਿੰਨੇ ਕੁ ਜਿਹੜੇ ਬੱਚੇ ਆ ਤੁਹਾਡੇ ਸਾਰੇ ਹੀ ਪਾਸੇ, ਜਿੰਨੇ ਵੀ ਇਹ ਗਰੁੱਪ ਤੁਹਾਡੇ ਹੈਗੇ, ਕਿੰਨੇ ਕੁ ਬੱਚੇ? ਮੈਨੂੰ ਲੱਗਦਾ ਸਾਰੇ ਕੈਲੀਫੋਰਨੀਆ ਗੱਤਕਾ ਦਲ ਦੇ ਵਿੱਚ 250-300 ਬੱਚਾ ਤਾਂ ਸੌਖਾ ਹੋਊਗਾ ਹੀ, ਅਲੱਗ-ਅਲੱਗ ਇਲਾਕਿਆਂ ਤੋਂ। ਹਾਂਜੀ। ਸੋ ਕੁਝ ਗ੍ਰੈਜੂਏਟ ਹੋਈ ਜਾਂਦੇ, ਗਾਂਹ ਜਾਈ ਜਾਂਦੇ, ਕੰਮਾਂ ਕਾਜਾਂ 'ਚ ਬਿਜ਼ੀ ਹੋਈ ਜਾਂਦੇ। ਹਾਂਜੀ ਹਾਂਜੀ, ਉਹ ਹਰੇਕ ਮਤਲਬ ਬੱਚੇ ਨੂੰ ਐ ਹੁੰਦਾ ਵੀ ਅਸੀਂ ਵਾਧਾ ਕਰੀਏ। ਕੋਈ ਗੱਤਕੇ ਦੇ ਵਿੱਚ ਰਹਿ ਕੇ ਵਾਧਾ ਕਰ ਲੈਂਦਾ, ਕੋਈ ਮਤਲਬ ਦੁਨਿਆਵੀ ਤੌਰ 'ਤੇ ਵੀ ਇਹਨਾਂ ਨੂੰ ਕਰਨਾ ਪੈਂਦਾ, ਸਮਾਂ ਘੱਟ ਜਾਂਦਾ ਵਾ, ਧਿਆਨ ਮਤਲਬ ਉਹਨਾਂ ਦਾ ਉੱਧਰ ਚਲ ਜਾਂਦਾ ਵਾ। ਪਰ ਸੀਨੀਅਰ ਵੀ ਬਹੁਤ ਨੇ, ਸੀਨੀਅਰ ਵਿਦਿਆਰਥੀ ਵੀ ਬਹੁਤ ਨੇ, ਛੋਟੇ ਵੀ ਬਹੁਤ ਨੇ। ਚਲੋ ਇਦਾਂ ਹੀ ਆ ਜੀ, ਇਹ ਇੱਕ ਸਰਕਲ ਬਣਿਆ ਆ ਜਿਹੜਾ ਚੱਲਦਾ ਰਹਿੰਦਾ। ਸੋ ਰਾਜ ਸਿੰਘ ਜੀ, ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਿੱਦਾਂ ਹੁਣ ਅਸੀਂ ਟੂਰਨਾਮੈਂਟ ਦੇ ਵਿੱਚ ਆਏ ਆ, ਦੇਖ ਰਹੇ ਆ ਗੱਤਕੇ ਮੁਕਾਬਲੇ ਹੋ ਰਹੇ ਆ, ਪੁਆਇੰਟਿੰਗ ਸਿਸਟਮ ਕਿੱਦਾਂ ਹੁੰਦੀ ਆ? ਇੱਦਾਂ ਲੱਗਦਾ ਜਿੱਦਾਂ ਰੈਸਲਿੰਗ ਦੇ ਮੈਚ ਹੁੰਦੇ ਆ, ਆਪਾਂ ਦੇਖ ਰਹੇ ਵੱਡੇ ਵੱਡੇ ਨਾਮ ਆ, 2 ਰੰਗ ਦੇ ਦਿੱਤੇ ਜਾਂਦੇ ਆ। ਜੇ ਤੁਸੀਂ ਥੋੜਾ ਐਕਸਪਲੇਨ ਕਰੋ ਕਿੱਦਾਂ ਪੁਆਇੰਟ ਹੁੰਦੇ ਆ? ਪੁਆਇੰਟਿੰਗ ਆਇਆ ਵੀ ਜੀ, ਪੁਆਇੰਟਸ ਆਏ ਨੇ। ਜਿਹੜਾ ਆਹ ਮੁਕਾਬਲਾ, ਇਸ ਮੁਕਾਬਲੇ ਦੇ ਵਿੱਚ ਆਪਾਂ ਸਿਸਟਮ ਇਹ ਰੱਖਿਆ ਵੀ 2 ਟੀਮਾਂ ਭਿੜਨਗੀਆਂ, ਹਰੇਕ ਟੀਮ ਦੇ 3 ਖਿਡਾਰੀ ਹੋਣਗੇ। ਜਿਹੜੇ 3 ਖਿਡਾਰੀ ਨੇ, ਉਹ ਇਕੱਲਾ ਖਿਡਾਰੀ ਆਊਗਾ ਮੈਦਾਨ ਦੇ ਵਿੱਚ, ਨਿਤਰੂਗਾ। ਉਹ ਇਕੱਲੇ ਖਿਡਾਰੀ ਨੇ ਪਹਿਲਾਂ ਫਤਿਹਨਾਮਾ ਲੈਣਾ ਵਾ, ਮਤਲਬ ਆਪਾਂ ਇੱਕ ਦੂਜੇ ਦਾ ਸਤਿਕਾਰ ਕਰਨਾ। ਸੋ ਜਿਹੜਾ ਗੱਤਕੇ ਦੀ ਖੇਡ ਹੈ, ਜਿਹੜੀ ਉਸਤਾਦਾਂ ਦਾ ਸਤਿਕਾਰ, ਅਖਾੜੇ ਦਾ ਸਤਿਕਾਰ, ਗੁਰੂ ਸਾਹਿਬ ਦਾ ਸਤਿਕਾਰ, ਸ਼ਾਸਤਰਾਂ ਦਾ ਸਤਿਕਾਰ, ਇਹ ਸਾਰੀਆਂ ਚੀਜ਼ਾਂ ਵਿੱਚ ਆ ਜਾਂਦੀਆਂ। ਪਹਿਲਾਂ ਸ਼ਾਸਤਰ ਚੱਕਦੇ ਆ ਖਿਡਾਰੀ, ਮਤਲਬ ਮੱਥਾ ਟੇਕ ਕੇ। ਉਸ ਤੋਂ ਬਾਅਦ ਉਹ ਅਖਾੜੇ ਦੇ ਵਿੱਚ ਆਉਂਦੇ ਆ, ਇੱਕ ਦੂਜੇ ਨੂੰ ਪ੍ਰਣਾਮ ਕਰਦੇ ਆ, ਰੈਫ ਸਾਹਿਬਾਨ ਨੂੰ, ਜੱਜਾਂ ਸਾਹਿਬਾਨ ਨੂੰ ਜਿਹੜੇ ਹੈਗੇ ਆ, ਉਹਨਾਂ ਨੂੰ ਪ੍ਰਣਾਮ ਕਰਦੇ ਆ। ਫਿਰ ਉਹ ਆਪਣੀ ਖੇਡ ਸ਼ੁਰੂ ਕਰਦੇ ਆ। ਖੇਡ ਦੇ ਦੌਰਾਨ ਉਹਨਾਂ ਨੇ ਵਾਰ ਕੱਢਣੇ ਆ, ਮਾਰਨੇ ਆ ਵਾਰ, ਕੋਸ਼ਿਸ਼ ਕਰਨੀ ਆ ਵੀ ਅਸੀਂ ਵਾਰ ਮਤਲਬ ਵਾਰ ਮਾਰ ਕੇ ਪੁਆਇੰਟ ਲੈ ਲਈਏ। ਜਿਹੜੇ ਆਮ ਵਾਰ ਨੇ, ਇੱਕ ਸਿਰ ਦਾ ਵਾਰ ਆ, ਹੈ ਨਾ, ਇੱਕ ਮਤਲਬ ਬਾਂਹ ਦੇ ਵਾਰ, ਸਾਈਡ ਦੇ ਵਾਰ ਨੇ, ਬਾਕੀ ਪੇਟੀ ਤੋਂ ਹੇਠਾਂ ਵਾਲੇ ਵਾਰ ਨੇ ਜਿਹੜੇ, ਉਹਨਾਂ ਦੀ ਪੁਆਇੰਟਿੰਗ ਅਲੱਗ-ਅਲੱਗ ਆ। ਜੇ ਆਪਾਂ ਕਮਰ ਤੋਂ ਹੇਠਾਂ ਵਾਰ ਮਾਰਦੇ ਆ, ਉਹ 1 ਪੁਆਇੰਟ ਆ। ਜੇ ਆਪਾਂ ਬਾਡੀ ਦੇ ਉੱਪਰਲੇ ਹਿੱਸੇ ਦੇ 'ਚ ਮਾਰਦੇ ਆ ਤਾਂ 2 ਪੁਆਇੰਟ ਨੇ। ਤੇ ਜੇ ਆਪਾਂ ਕਿਸੇ ਦੇ ਪਿੱਠ ਤੇ ਵਾਰ ਲੈ ਲਈਏ, ਆਪਾਂ ਪਿੱਛੇ ਵਾਰ ਲੈ ਲਈਏ, ਤਾਂ ਉਹਦੇ 3 ਪੁਆਇੰਟ ਨੇ। ਉਹ ਵਾਰ ਔਖਾ ਹੁੰਦਾ ਵਾ, ਕਿਉਂਕਿ ਕੋਈ ਪਿੱਠ ਦਾ ਦਿਖਾਉਂਦਾ ਨਹੀਂ ਹੁੰਦਾ, ਮੋਰਿਓਂ ਆ ਕੇ ਪਿੱਛੇ ਮਾਰਨਾ ਔਖਾ ਆ, ਪਿੱਛੇ ਮਾਰ ਕੇ ਉਹ 3 ਪੁਆਇੰਟ ਹੋ ਜਾਂਦੇ ਆ। ਸੋ ਮਤਲਬ ਇੱਕ ਖਿਡਾਰੀ ਪੁਆਇੰਟ ਲੈਣ ਦੀ ਕੋਸ਼ਿਸ਼ ਕਰਦਾ ਵਾ, ਦੂਜਾ ਬਚਾਉਂਦਾ ਵਾ। ਤੇ ਐਂ ਸਾਡਾ ਕੋਈ ਸਿਸਟਮ ਨਹੀਂ ਹੈਗਾ ਵੀ ਇੱਕ ਦੀਵਾਰੀ ਪਹਿਲਾਂ ਵਾ, ਮਤਲਬ ਇੱਕ ਦੂਜੇ ਨੂੰ ਦੇਖ ਕੇ ਆਪਣੀ ਚਾਲ ਦੇ ਵਿੱਚ ਚੱਲਦੇ। ਉਹ ਪੈਂਤਰੇ ਦੇ ਵਿੱਚ ਚੱਲਦੇ ਆ, ਹੈ ਨਾ। ਆਪਣੇ ਪੈਂਤਰੇ ਦੇ ਵਿੱਚ ਚੱਲਦੇ ਖਿਡਾਰੀ ਵਾਰ ਕੱਢਦੇ ਆ ਤੇ ਵਾਰ ਡੱਕਦੇ ਆ। 2 ਰੰਗ ਦੇ ਘੇਰੇ ਆ, ਇੱਕ ਨੀਲਾ ਤੇ ਇੱਕ ਲਾਲ। ਉਹਦਾ ਕੀ ਮਤਲਬ? ਜਿਹੜਾ ਆਪਣਾ ਅਖਾੜੇ ਦਾ ਸਿਸਟਮ ਆ, ਅਖਾੜਾ ਹੈਗਾ 26 ਫੁੱਟ ਦਾ ਅਖਾੜਾ ਵਾ। ਜਿਹੜੀ ਲਾਲ ਲਾਈਨ ਆ ਉਹ 26 ਫੁੱਟ ਤੇ ਆ, ਉਹਦੇ ਅੰਦਰ 2 ਫੁੱਟ ਅੰਦਰ ਹੈਗੀ ਆ 22 ਫੁੱਟ ਤੇ। ਨੀਲੀ ਲਾਈਨ ਆ, ਉਹ ਵਾਰਨਿੰਗ ਦੀ ਲਾਈਨ ਆ ਵੀ ਨੀਲੀ ਲਾਈਨ ਤੇ ਪਹੁੰਚ ਗਏ ਭਾਈ, ਤੁਸੀਂ ਲਾਲ ਲਾਈਨ ਦੇ ਨੇੜੇ ਹੋ, ਲਾਲ ਲਾਈਨ ਤੇ ਪੈਰ ਧਰਿਆ ਗਿਆ ਤਾਂ ਤੁਹਾਨੂੰ ਫਾਉਲ ਮਿਲ ਜੂਗਾ। ਮਤਲਬ ਕਿ ਅਸੀਂ ਆਪਾਂ ਮੈਦਾਨ ਚੋਂ ਨਿਕਲ ਗਏ। ਹਾਂਜੀ। ਕਿੰਨੇ ਫਾਉਲ ਇੱਕ ਖਿਡਾਰੀ ਕਰ ਸਕਦਾ ਉਸ ਤੋਂ ਪਹਿਲਾਂ ਡਿਸਕੁਆਲੀਫਾਈ ਹੋ ਜਾਵੇ? ਤੀਜੇ ਫਾਉਲ ਤੇ ਡਿਸਕੁਆਲੀਫਾਈ ਆ। ਸੋ ਇੱਕ ਖਿਡਾਰੀ 2 ਫਾਉਲ ਲੈ ਸਕਦਾ। ਫਾਉਲ ਲੈਣ ਦੇ
ਕਈ ਤਰੀਕੇ ਨੇ, ਜਾਂ ਤਾਂ ਆਪਾਂ ਵੱਡਾ ਹੈਗਾ ਤਾਂ ਵੀ ਜੇ ਆਪਾਂ ਅਨਸਪੋਰਟਸਮੈਨ ਲਾਈਕ ਕੰਡਕਟ ਕਰੀਏ ਹੈ ਨਾ, ਵੀ ਆਪਾਂ ਗੁੱਸੇ ਦੇ ਵਿੱਚ ਖੇਡ ਰਹੇ ਹਾਂ, ਮਤਲਬ ਨਿਮਰਤਾ ਆਪਣੇ ਚੋਂ ਨਿਕਲ ਚੁੱਕੀ ਆ ਕਿਉਂਕਿ ਆਪਾਂ ਜ਼ਿਆਦਾ ਜੋਸ਼ ਚ ਆ ਗਏ ਆ ਹੈ ਨਾ, ਜ਼ੋਰ ਦੀ ਮਾਰ ਰਹੇ। ਸਪੋਰਟਸਮੈਨਸ਼ਿਪ ਰੱਖਣੀ ਆ ਨਾਲ। ਹਾਂਜੀ, ਉਹਦਾ ਫਾਉਲ ਹੈਗਾ ਹੈ ਨਾ। ਬਾਕੀ ਜਿਹੜੇ ਫਾਉਲ ਨੇ ਉਹ ਹੈਗੇ ਆ ਮਤਲਬ ਗਲਤ ਵਾਰ ਮਾਰਨੇ, ਗੁਪਤ ਜਗ੍ਹਾ ਤੇ ਵਾਰ ਲੱਗਣਾ, ਮਤਲਬ ਕੰਨ ਪੱਟੀ ਕਰਨੀ, ਕਿਉਂਕਿ ਇਹ ਮੂੰਹ ਦੇ ਵਾਰ ਤੇ ਕੰਨ ਦੇ ਵਾਰ ਵਰਜਿਤ ਨੇ ਹੈ ਨਾ। ਤੇ ਆਪਾਂ ਖਾੜੇ ਚੋਂ ਬਾਹਰ ਨਿਕਲਣਾ ਤੇ ਸ਼ਾਸਤਰਾਂ ਦੀ ਸਤਿਕਾਰ, ਜਿਹੜਾ ਸ਼ਾਸਤਰਾਂ ਦਾ ਸਤਿਕਾਰ ਕਰਨਾ, ਉਹਦੇ ਨਾਲ ਜੇ ਆਪਣਾ ਸ਼ਾਸਤਰ ਡਿੱਗ ਪਵੇ ਤਾਂ ਉਹਦਾ ਵੀ ਫਾਉਲ ਆ। ਓਕੇ, ਸੋ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਇਹਨਾਂ ਨੇ ਇਹ ਦੱਸੀਆਂ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਸ ਦੇ ਵਿੱਚ 3 ਮੈਚ ਹੁੰਦੇ, 2 ਟੀਮਾਂ ਦੇ ਆਪਸ ਦੇ ਵਿੱਚ, ਤੇ ਫਿਰ ਤਿੰਨਾਂ ਚੋਂ ਜਿਹੜੇ 2 ਜਿੱਤ ਜਾਂਦਾ ਆ ਉਹ ਫਿਰ ਟੀਮ ਜੇਤੂ ਰਹਿੰਦੀ ਆ। ਦੋ ਮੈਚ ਜਿਹੜੇ ਜਿੱਤ ਜਾਂਦੇ ਆ ਉਹ ਜੇਤੂ ਨੇ। ਸੋ ਜੇ ਆਪਣੇ 3 ਮੈਚ ਨੇ, ਪਹਿਲੇ 2 ਜਿੱਤ ਗਏ, ਤੀਜਾ ਮੈਚ ਆਪਾਂ ਕਰਨਾ ਨਹੀਂ ਹੈਗਾ। ਹਾਂਜੀ। ਸੋ ਚਲੋ ਬਹੁਤ ਵਧੀਆ ਹੈ। ਤੇ ਰਾਜ ਸਿੰਘ ਜੀ, ਹੋਰ ਇਸ ਚੀਜ਼ ਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ? ਚਲੋ ਇੱਕ ਬਹੁਤ ਵਧੀਆ ਉਪਰਾਲਾ ਆ ਤੁਹਾਡਾ, ਪਿਛਲੇ 5 ਸਾਲ ਤੋਂ ਲਗਾਤਾਰ ਇੱਥੋਂ ਚੱਲ ਰਿਹਾ ਆ, ਤੇ ਬੱਚਿਆਂ ਦੀ ਸਿਹਤ ਦੇ ਉੱਤੇ ਆਪਾਂ ਕਿੰਨਾ ਕੁ ਅਸਰ ਦੇਖਦੇ ਹਾਂ, ਖਾਸ ਕਰਕੇ ਸਰੀਰਕ ਤੌਰ ਤੇ? ਦੇਖੋ, ਜਿਹੜੇ ਬੱਚੇ ਤਾਂ ਗੱਤਕੇ ਦੇ ਵਿੱਚ ਆ ਕੇ ਮਤਲਬ ਰੈਗੂਲਰਲੀ ਇਹ ਰੂਟੀਨ ਦੇ ਵਿੱਚ ਗੱਤਕਾ ਸਿੱਖਦੇ ਆ, ਕਿਉਂਕਿ ਇਹ ਸਪੋਰਟ ਬਣੀ ਹੋਈ ਹੈ ਇਸ ਟਾਈਮ ਤੇ ਹੈ ਨਾ, ਤੇ ਇਹ ਕੰਪੈਟੀਟਿਵ ਸਪੋਰਟ ਵੀ ਆ। ਇਹਦੇ ਵਿੱਚ ਪ੍ਰੈਕਟਿਸਿਸ ਵੀ ਡਿਸਪਲਿਨ ਦੇ ਵਿੱਚ ਚੱਲਦੀਆਂ ਨੇ। ਪਹਿਲਾਂ ਪੈਂਤਰਾ ਸਿਖਾਇਆ ਜਾਂਦਾ, ਫਿਰ ਜਿਹੜੇ ਵਾਰ ਆਪਾਂ ਕੱਢਦੇ ਆ ਸੋਟੀ ਘਮਾਉਣ ਦੇ, ਆਪਾਂ ਨਗਰ ਕੀਰਤਨਾਂ ਤੇ ਕਈ ਵਾਰੀ ਦੇਖਦੇ ਆ ਬੱਚੇ ਸੋਟੀਆਂ ਘਮਾਉਂਦੇ ਆ, ਕਿਰਪਾਨਾਂ ਘਮਾਉਂਦੇ ਆ, ਮਰੱਠੀਆਂ ਘਮਾਉਂਦੇ ਆ, ਬਾਕੀ ਸ਼ਾਸਤਰ ਘਮਾਉਂਦੇ ਆ, ਉਹ ਆਉਂਦਾ ਵਾ। ਇਹਦੇ ਵਿੱਚ ਫਿਰ ਨਾਲ ਯੁੱਧ ਵਿਦਿਆ ਵੀ ਆਉਂਦੀ ਹੈ, ਜਿਹੜਾ ਕਿ ਗੱਤਕਾ ਆਪਾਂ ਕਹਿੰਦੇ ਹਾਂ ਨਾ, ਫਰੀ ਤੇ ਜਿਹੜੀ ਸੋਟੀ ਆ ਉਹਨਾਂ ਦੇ ਨਾਲ ਆਪਾਂ ਮਾਰਨਾ ਕਿੱਦਾਂ, ਬਚਾਉਣਾ ਕਿਵੇਂ ਆ, ਤੇ ਆਪਾਂ ਯੁੱਧ ਕਿਵੇਂ ਕਰਨਾ। ਹਾਂਜੀ, ਬਹੁਤ ਬਹੁਤ ਧੰਨਵਾਦ ਰਾਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਰਾਜ ਸਿੰਘ ਜੀ, ਰੈਫਰੀ ਦੇ ਤੌਰ ਦੇ ਉੱਤੇ ਇੱਥੇ ਸੇਵਾਵਾਂ ਨਿਭਾ ਰਹੇ ਨੇ। ਤੇ ਆਓ ਤੁਹਾਨੂੰ ਵਾਪਸ ਲੈ ਚੱਲਦੇ ਹਾਂ ਅਸੀਂ ਜੌਹਰੇ ਗੱਤਕਾ ਮੁਕਾਬਲਿਆਂ ਦੇ ਵਿੱਚ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।